ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਸਕਾਟਲੈਂਡ ਦੀ ਨਿਕੋਲਾ ਸਟ੍ਰੋਜਨ ਜਿਹੜੀ ਆ ਉਹ ਅਸਤੀਫਾ ਦੇਣ ਜਾ ਰਹੇ ਆ। ਸਕਾਟਲੈਂਡ ਦੀ ਫਸਟ ਮਿਨਿਸਟਰ ਤੇ ਲੀਡਰ ਜਿਹੜੀ ਸਕਾਟਿਸ਼ ਨੈਸ਼ਨਲ ਪਾਰਟੀ ਦੀ, ਉਹਨਾਂ ਨੇ ਜਿਹੜੀ ਨਿਊਜ਼ ਕਾਨਫਰੰਸ ਕਰਕੇ ਇਹ ਐਲਾਨ ਕੀਤਾ ਆ। ਸਕਾਟਲੈਂਡ ਦੀ ਆਜ਼ਾਦੀ ਦੇ ਲਈ ਉਹ ਝੰਡਾ ਬਰਦਾਰ ਜਿਹੜੀ ਆ ਉਹ ਮੁੱਢ ਤੋਂ ਰਹੀ ਆ, ਤੇ ਉਸ ਦਾ ਜਿਹੜਾ ਰੈਜ਼ਿਗਨੇਸ਼ਨ ਆ ਉਸਨੇ ਸਭ ਨੂੰ ਅਚੰਭੇ ਦੇ ਵਿੱਚ ਵੀ ਪਾ ਦਿੱਤਾ ਆ। ਉਹਨੇ ਕਿਹਾ ਆ ਵੀ ਉਹ ਸੋਚਦੀ ਆ ਵੀ ਹੁਣ ਆਪਣੀ ਜੌਬ ਨੂੰ ਉਹ ਪੂਰਾ ਸਮਾਂ ਨਹੀਂ ਦੇ ਪਾਊਗੀ, ਇਸ ਲਈ ਉਹ ਅਸਤੀਫਾ ਦੇਣ ਜਾ ਰਹੀ ਆ। ਇਸ ਨੂੰ ਇੱਕ ਪੋਲਰਾਈਜ਼ਿੰਗ ਫਿਗਰ ਦੇ ਵਜੋਂ ਵੀ ਦੇਖਿਆ ਜਾਂਦਾ, ਪਰ ਸਕਾਟਲੈਂਡ ਦੇ ਬਹੁਤ ਸਾਰੇ ਲੋਕ ਇਸੇ ਹੀ ਸੋਚ ਦੇ ਨਾਲ ਜੁੜੇ ਨੇ ਵੀ ਸਾਨੂੰ ਯੂਕੇ ਦੇ ਨਾਲੋਂ ਅਲੱਗ ਕਰਕੇ ਇੱਕ ਵੱਖਰੇ ਮੁਲਕ ਦਾ ਜਿਹੜਾ ਦਰਜਾ ਆ ਉਹ ਦੇਣਾ ਚਾਹੀਦਾ ਆ। ਵੀ ਸਾਡੇ ਲਈ ਜਿਹੜੇ ਰੂਲ ਆ ਜਾਂ ਹੋਰ ਚੀਜ਼ਾਂ ਆ ਉਹ ਬ੍ਰਿਟੇਨ ਦੇ ਵਿੱਚ ਲੰਡਨ 'ਚ ਬਹਿ ਕੇ ਜਿਹੜੀਆਂ ਉਹ ਘੜੀਆਂ ਜਾਂਦੀਆਂ ਆ, ਜਦ ਕਿ ਸਾਡੀ ਆਪਣੀ ਵੱਖਰੀ ਹੋਂਦ ਆ, ਵੱਖਰੀ ਜਿਹੜੀ ਆ ਇੱਕ ਹਸਤੀ ਹੈਗੀ ਆ। ਸੋ ਇਹ ਜਿਹੜੇ ਕਹਿੰਦੇ ਵੀ ਜਿਹੜੇ ਬ੍ਰਿਟਿਸ਼ ਦੇ ਪ੍ਰਾਈਮ ਮਿਨਿਸਟਰਸ ਆ, ਉਹਨਾਂ ਦੇ ਲਈ ਸਕਾਟਲੈਂਡ ਦੇ ਇਹ ਜਿਹੜੇ ਲੀਡਰਸ ਨੇ ਇੱਕ ਹਿਸਾਬ ਦੇ ਨਾਲ ਕੰਡੇ ਵਾਂਗੂ ਹੀ ਜਿਹੜੇ ਉਹ ਰਹੇ ਨੇ। ਉਹਨਾਂ ਨੇ ਕੋਵਿਡ ਪੈਨੇਡੈਮਿਕ ਦੇ ਦੌਰਾਨ ਤੇ ਕਲਾਈਮੇਟ ਦੇ ਵਿੱਚ ਗਲੋਬਲ ਲੀਡਰ ਬਣਨ ਦੇ ਵਿੱਚ ਇੱਕ ਵੱਡੀ ਭੂਮਿਕਾ ਇਸ ਬੀਬੀ ਨਿਕੋਲਾ ਸਟ੍ਰੋਜਨ ਨੇ ਜਿਹੜੀ ਉਹ ਨਿਭਾਈ ਹੈਗੀ ਆ। ਕਹਿੰਦੇ ਵੀ ਜਿੰਨੀ ਦੇਰ ਤੱਕ ਸਕਾਟਿਸ਼ ਨੈਸ਼ਨਲ ਪਾਰਟੀ ਨੂੰ ਨਵਾਂ ਲੀਡਰ ਨਹੀਂ ਮਿਲ ਜਾਂਦਾ, ਉਨੀ ਦੇਰ ਤੱਕ ਇਹ ਅਹੁਦੇ ਦੇ ਉੱਤੇ ਬਰਕਰਾਰ ਜਿਹੜੇ ਉਹ ਰਹਿਣਗੇ। ਕੁਝ ਮਹੀਨੇ ਪਹਿਲਾਂ ਜਿਹੜਾ ਹਰਜੋਤ ਸਿੰਘ ਜੀ, ਨਿਊਜ਼ੀਲੈਂਡ ਦੀ ਜਿਹੜੀ ਪ੍ਰਾਈਮ ਮਿਨਿਸਟਰ ਆ, ਉਸਨੇ ਵੀ ਅਸਤੀਫਾ ਇਸੇ ਲਈ ਜਿਹੜਾ ਉਹ ਦੇ ਦਿੱਤਾ ਸੀਗਾ ਵੀ ਮੈਨੂੰ ਨਹੀਂ ਲੱਗਦਾ ਵੀ ਮੈਂ ਹੁਣ ਪੂਰਾ ਵਕਤ ਜਾਂ ਪੂਰੀ ਸ਼ਿੱਦਤ ਦੇ ਨਾਲ ਆਪਣਾ ਕੰਮ ਜਿਹੜਾ ਉਹ ਕਰ ਸਕਦੀ ਹਾਂ। ਤੇ ਇੱਕ ਆਪਾਂ ਉਸ ਮੁਲਕ ਤੋਂ ਆਏ ਆ ਜਿੱਥੇ ਕਬਰ ਦੇ ਵਿੱਚ ਅੱਧੀਆਂ ਲੱਤਾਂ ਵੀ ਲਮਕੀਆਂ ਹੋਣ, ਤਾਂ ਕਹਿੰਦੇ ਆ ਵੀ ਕੁਰਸੀ ਜਿਹੜੀ ਆ ਉਹ ਥੱਲੋਂ ਜਿਹੜੀਆਂ ਆ ਉਹ ਨਾ ਨਿਕਲ ਜਾਵੇ, ਤੇ ਅਸੀਂ ਜਿਹੜਾ ਆ ਉਹ ਕੰਮਕਾਰ ਜਿਹੜਾ ਉਹ ਕਰਨੋਂ ਨਹੀਂ ਛੱਡਣਾ, ਤੇ ਸਾਡੀ ਅਹਿਮੀਅਤ ਜਿਹੜੀ ਆ ਉਹ ਬਰਕਰਾਰ ਜਿਹੜੀ ਉਹ ਰਵੇ। ਸੋ ਇਹ ਬਹੁਤ ਘੱਟ ਪੋਲੀਟੀਸ਼ੀਅਨਾਂ ਦੇ ਨਸੀਬ ਆਉਂਦਾ ਆ ਵੀ ਉਹ ਆਪਣੇ ਕਹੇ ਤੇ ਵੀ ਆਪਣੇ ਹਿਸਾਬ ਦੇ ਨਾਲ ਪੋਲੀਟੀਕਲ ਕਰੀਅਰ ਚੋਂ ਜਦੋਂ ਉਹ ਪੂਰੀ ਚੜ੍ਹਾਈ ਤੇ ਹੋਣ ਵੀ ਉਹ ਵਿੱਚੋਂ ਛੱਡ ਕੇ ਜਾਣ। ਜੀ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਸਕਾਟਲੈਂਡ ਦੀ ਨਿਕੋਲਾ ਸਟ੍ਰੋਜਨ ਜਿਹੜੀ ਆ ਉਹ ਅਸਤੀਫਾ ਦੇਣ ਜਾ ਰਹੇ ਆ। ਸਕਾਟਲੈਂਡ ਦੀ ਫਸਟ ਮਿਨਿਸਟਰ ਤੇ ਲੀਡਰ ਜਿਹੜੀ ਸਕਾਟਿਸ਼ ਨੈਸ਼ਨਲ ਪਾਰਟੀ ਦੀ, ਉਹਨਾਂ ਨੇ ਜਿਹੜੀ ਨਿਊਜ਼ ਕਾਨਫਰੰਸ ਕਰਕੇ ਇਹ ਐਲਾਨ ਕੀਤਾ ਆ। ਸਕਾਟਲੈਂਡ ਦੀ ਆਜ਼ਾਦੀ ਦੇ ਲਈ ਉਹ ਝੰਡਾ ਬਰਦਾਰ ਜਿਹੜੀ ਆ ਉਹ ਮੁੱਢ ਤੋਂ ਰਹੀ ਆ, ਤੇ ਉਸ ਦਾ ਜਿਹੜਾ ਰੈਜ਼ਿਗਨੇਸ਼ਨ ਆ ਉਸਨੇ ਸਭ ਨੂੰ ਅਚੰਭੇ ਦੇ ਵਿੱਚ ਵੀ ਪਾ ਦਿੱਤਾ ਆ। ਉਹਨੇ ਕਿਹਾ ਆ ਵੀ ਉਹ ਸੋਚਦੀ ਆ ਵੀ ਹੁਣ ਆਪਣੀ ਜੌਬ ਨੂੰ ਉਹ ਪੂਰਾ ਸਮਾਂ ਨਹੀਂ ਦੇ ਪਾਊਗੀ, ਇਸ ਲਈ ਉਹ ਅਸਤੀਫਾ ਦੇਣ ਜਾ ਰਹੀ ਆ। ਇਸ ਨੂੰ ਇੱਕ ਪੋਲਰਾਈਜ਼ਿੰਗ ਫਿਗਰ ਦੇ ਵਜੋਂ ਵੀ ਦੇਖਿਆ ਜਾਂਦਾ, ਪਰ ਸਕਾਟਲੈਂਡ ਦੇ ਬਹੁਤ ਸਾਰੇ ਲੋਕ ਇਸੇ ਹੀ ਸੋਚ ਦੇ ਨਾਲ ਜੁੜੇ ਨੇ ਵੀ ਸਾਨੂੰ ਯੂਕੇ ਦੇ ਨਾਲੋਂ ਅਲੱਗ ਕਰਕੇ ਇੱਕ ਵੱਖਰੇ ਮੁਲਕ ਦਾ ਜਿਹੜਾ ਦਰਜਾ ਆ ਉਹ ਦੇਣਾ ਚਾਹੀਦਾ ਆ। ਵੀ ਸਾਡੇ ਲਈ ਜਿਹੜੇ ਰੂਲ ਆ ਜਾਂ ਹੋਰ ਚੀਜ਼ਾਂ ਆ ਉਹ ਬ੍ਰਿਟੇਨ ਦੇ ਵਿੱਚ ਲੰਡਨ 'ਚ ਬਹਿ ਕੇ ਜਿਹੜੀਆਂ ਉਹ ਘੜੀਆਂ ਜਾਂਦੀਆਂ ਆ, ਜਦ ਕਿ ਸਾਡੀ ਆਪਣੀ ਵੱਖਰੀ ਹੋਂਦ ਆ, ਵੱਖਰੀ ਜਿਹੜੀ ਆ ਇੱਕ ਹਸਤੀ ਹੈਗੀ ਆ। ਸੋ ਇਹ ਜਿਹੜੇ ਕਹਿੰਦੇ ਵੀ ਜਿਹੜੇ ਬ੍ਰਿਟਿਸ਼ ਦੇ ਪ੍ਰਾਈਮ ਮਿਨਿਸਟਰਸ ਆ, ਉਹਨਾਂ ਦੇ ਲਈ ਸਕਾਟਲੈਂਡ ਦੇ ਇਹ ਜਿਹੜੇ ਲੀਡਰਸ ਨੇ ਇੱਕ ਹਿਸਾਬ ਦੇ ਨਾਲ ਕੰਡੇ ਵਾਂਗੂ ਹੀ ਜਿਹੜੇ ਉਹ ਰਹੇ ਨੇ। ਉਹਨਾਂ ਨੇ ਕੋਵਿਡ ਪੈਨੇਡੈਮਿਕ ਦੇ ਦੌਰਾਨ ਤੇ ਕਲਾਈਮੇਟ ਦੇ ਵਿੱਚ ਗਲੋਬਲ ਲੀਡਰ ਬਣਨ ਦੇ ਵਿੱਚ ਇੱਕ ਵੱਡੀ ਭੂਮਿਕਾ ਇਸ ਬੀਬੀ ਨਿਕੋਲਾ ਸਟ੍ਰੋਜਨ ਨੇ ਜਿਹੜੀ ਉਹ ਨਿਭਾਈ ਹੈਗੀ ਆ। ਕਹਿੰਦੇ ਵੀ ਜਿੰਨੀ ਦੇਰ ਤੱਕ ਸਕਾਟਿਸ਼ ਨੈਸ਼ਨਲ ਪਾਰਟੀ ਨੂੰ ਨਵਾਂ ਲੀਡਰ ਨਹੀਂ ਮਿਲ ਜਾਂਦਾ, ਉਨੀ ਦੇਰ ਤੱਕ ਇਹ ਅਹੁਦੇ ਦੇ ਉੱਤੇ ਬਰਕਰਾਰ ਜਿਹੜੇ ਉਹ ਰਹਿਣਗੇ। ਕੁਝ ਮਹੀਨੇ ਪਹਿਲਾਂ ਜਿਹੜਾ ਹਰਜੋਤ ਸਿੰਘ ਜੀ, ਨਿਊਜ਼ੀਲੈਂਡ ਦੀ ਜਿਹੜੀ ਪ੍ਰਾਈਮ ਮਿਨਿਸਟਰ ਆ, ਉਸਨੇ ਵੀ ਅਸਤੀਫਾ ਇਸੇ ਲਈ ਜਿਹੜਾ ਉਹ ਦੇ ਦਿੱਤਾ ਸੀਗਾ ਵੀ ਮੈਨੂੰ ਨਹੀਂ ਲੱਗਦਾ ਵੀ ਮੈਂ ਹੁਣ ਪੂਰਾ ਵਕਤ ਜਾਂ ਪੂਰੀ ਸ਼ਿੱਦਤ ਦੇ ਨਾਲ ਆਪਣਾ ਕੰਮ ਜਿਹੜਾ ਉਹ ਕਰ ਸਕਦੀ ਹਾਂ। ਤੇ ਇੱਕ ਆਪਾਂ ਉਸ ਮੁਲਕ ਤੋਂ ਆਏ ਆ ਜਿੱਥੇ ਕਬਰ ਦੇ ਵਿੱਚ ਅੱਧੀਆਂ ਲੱਤਾਂ ਵੀ ਲਮਕੀਆਂ ਹੋਣ, ਤਾਂ ਕਹਿੰਦੇ ਆ ਵੀ ਕੁਰਸੀ ਜਿਹੜੀ ਆ ਉਹ ਥੱਲੋਂ ਜਿਹੜੀਆਂ ਆ ਉਹ ਨਾ ਨਿਕਲ ਜਾਵੇ, ਤੇ ਅਸੀਂ ਜਿਹੜਾ ਆ ਉਹ ਕੰਮਕਾਰ ਜਿਹੜਾ ਉਹ ਕਰਨੋਂ ਨਹੀਂ ਛੱਡਣਾ, ਤੇ ਸਾਡੀ ਅਹਿਮੀਅਤ ਜਿਹੜੀ ਆ ਉਹ ਬਰਕਰਾਰ ਜਿਹੜੀ ਉਹ ਰਵੇ। ਸੋ ਇਹ ਬਹੁਤ ਘੱਟ ਪੋਲੀਟੀਸ਼ੀਅਨਾਂ ਦੇ ਨਸੀਬ ਆਉਂਦਾ ਆ ਵੀ ਉਹ ਆਪਣੇ ਕਹੇ ਤੇ ਵੀ ਆਪਣੇ ਹਿਸਾਬ ਦੇ ਨਾਲ ਪੋਲੀਟੀਕਲ ਕਰੀਅਰ ਚੋਂ ਜਦੋਂ ਉਹ ਪੂਰੀ ਚੜ੍ਹਾਈ ਤੇ ਹੋਣ ਵੀ ਉਹ ਵਿੱਚੋਂ ਛੱਡ ਕੇ ਜਾਣ। ਜੀ